अस्सलाम वालेकुम। ਸਿਆਣੇ ਕਹਿੰਦੇ ਵੀ ਜਿੱਥੇ ਰੁੱਖ ਨਾ ਹੋਣ ਉੱਥੇ ਰਿੰਡ ਪ੍ਰਧਾਨ ਹੁੰਦੇ। ਵੀ ਜਦੋਂ ਜਿੱਦਾਂ ਜਿੱਦਾਂ ਸਾਡੇ ਬਜ਼ੁਰਗ ਰੱਬ ਦੀ ਜ਼ਾਤ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਇਹ ਜਿਹੜੇ ਪੁਰਾਣੇ ਰੁੱਖ ਸੀ, ਜਿੱਦਾਂ ਜਿੱਦਾਂ ਇਹ ਤੁਰੀ ਜਾਂਦੇ ਆ ਨਾ, ਤੇ ਸਾਡੇ ਵਰਗੇ ਰਿੰਡ ਹੁਣ ਪਿੱਛੇ ਚੌਧਰੀ ਆ। ਅਸਲ ਜਿਹੜੀ ਬਾਦਸ਼ਾਹੀ, ਜਿਹੜੀ ਸਰਦਾਰੀ ਤੇ ਜਿਹੜੇ ਸਨੇਹ, ਜਿਹੜਾ ਸਬਕ, ਜਿਹੜੀ ਦਾਸਤਾਨ, ਵੀ ਤੁਰਦੇ ਫਿਰਦੇ ਵੀ ਨਾ ਇਹ ਸਬਕ ਹੀ ਸੀ। ਇਹਨਾਂ ਤੋਂ ਸਿੱਖਣ ਨੂੰ ਲੱਭਦਾ ਸੀ। ਜਿੱਦਾਂ ਆਪਣੀ ਰਹਿਤਲ ਬਹਿਤਲ ਨਾਲ, ਜਿੱਦਾਂ ਆਪ ਦੇ ਮਾਂ ਪਿਓ ਨਾਲ, ਜਿੱਦਾਂ ਆਪ ਦੀ ਮਿੱਟੀ ਨਾਲ ਇਹ ਪੂਰ ਜੁੜਿਆ ਸੀ ਨਾ, ਲੈ ਸਾਥੋਂ ਇਦਾਂ ਜੋੜੀ ਨਹੀਂ ਹੁੰਦਾ। ਤੁਸੀਂ ਹੁਣ ਇਸ ਟਾਈਮ ਇੱਥੇ ਕਿੰਨੇ ਬੰਦੇ ਬੈਠੇ ਆ, ਇੱਥੇ ਕਹਿ ਲਓ ਵੀ ਜਿੱਦਾਂ ਗੁਲਾਬ ਦੇ ਫੁੱਲ ਨਹੀਂ ਵੱਖਰੇ ਫੁੱਲਾਂ ਤੋਂ ਵਿਖ ਜਾਂਦੇ, ਇਦਾਂ ਹੁਣ ਸਾਡੇ ਪੁਰਾਣੇ ਪੂਰ ਦੇ ਦੋ ਬਜ਼ੁਰਗ ਬੈਠੇ ਆ ਤੇ ਉਹ ਦੂਰੋਂ ਹੀ ਸਿਆਣ ਹੋ ਰਿਹਾ। ਆ ਸਾਡੇ ਮੇਰੇ ਤਾਇਆ ਜੀ ਬੈਠੇ ਆ ਤੇ ਆਹ ਜੀ ਬਾਬਾ ਬਸ਼ੀਰ, ਰਾਣਾ ਬਸ਼ੀਰ ਸਾਹਿਬ, ਇਹ ਆਪਣਾ ਤਾਰਫ ਵੀ ਆਪ ਕਰਾਣਗੇ। ਤੇ ਅਸੀਂ ਕੈਮਰਾ ਵੀ ਇਸ ਕਰਕੇ ਹੀ ਚਲਾਇਆ ਵੀ ਬਾਬਾ ਜੀ ਤਸ਼ਰੀਫ ਲੈ ਕੇ ਆਏ ਸਾਡੇ ਕੋਲ, ਸਾਨੂੰ ਇੱਜ਼ਤ ਦੇਣ ਵਾਸਤੇ। ਕਿਤੇ ਅਗਾਂਹ ਗਏ ਆ, ਫਿਰ ਮੁੜਦੇ ਹੋਏ ਸਾਨੂੰ ਮਿਲਣ ਵਾਸਤੇ ਆਏ ਤੇ ਮੇਰਾ ਦਿਲ ਕੀਤਾ ਵੀ ਬਾਬਾ ਜੀ ਨਾਲ ਗੱਲਬਾਤ ਕਰੀਏ, ਕੋਈ ਪੁਰਾਣੀ ਯਾਦ ਤਾਜ਼ਾ ਕਰ, ਗੱਲਾਂ ਬਾਤਾਂ ਹੀ ਕਰਨੀਆਂ। ਹੋਰ ਵਿੱਚੋਂ ਗੱਲਾਂ ਦੇ ਵਿੱਚੋਂ ਹੀ ਲੱਭਦਾ ਇਹਨਾਂ ਦੇ ਜਿਹੜੇ ਗੱਲਾਂ ਆ ਨਾ ਪੁਰਾਣੇ ਬੰਦਿਆਂ ਦੀਆਂ, ਇਹ ਵੀ ਮੂੰਹ ਚੋਂ ਕਹਿੰਦੇ ਫੁੱਲ ਕਿਰਦੇ ਆ। ਜੇ ਕੋਈ ਸਾਂਭਣ ਵਾਲਾ ਹੋਵੇ, ਜੇ ਕੋਈ ਲੜ ਬੰਨਣ ਵਾਲਾ ਹੋਵੇ ਤੇ ਗੱਲ ਕਿਤੇ ਦੀ ਕਿਤੇ ਪਹੁੰਚ ਜਾਵੇ। ਤੇ अस्सलाम वालेकुम। वालेकुम सलाम। ਬਾਬਾ ਜੀ ਆਪ ਦਾ ਪੂਰਾ ਨਾਮ ਦੱਸਿਓ ਜੀ ਮੈਨੂੰ। ਰਾਣਾ ਬਸ਼ੀਰ ਅਹਿਮਦ। ਅੱਛਾ ਜੀ, ਤੇ ਤੁਸੀਂ ਇਹ ਵੀ ਦੱਸਿਓ ਵੀ ਕਿਹੜੇ ਥਾਂ ਤੇ ਰਹਿੰਦੇ ਆ ਇਸ ਟਾਈਮ? ਹਾਂ, ਇਸ ਟਾਈਮ ਤੇ ਅਸੀਂ 78 5000 ਹਾਂ, ਅੱਡਾ ਯੂਸਫ ਵਾਲਾ, ਸਾਹੀਵਾਲ ਸ਼ਹਿਰ। ਅੱਛਾ, ਜ਼ਿਲ੍ਹਾ ਸਾਹੀਵਾਲ ਲੱਗਦਾ, ਮਿੰਟ ਗੁਮਰੀ। ਹਾਂਜੀ, ਮੈਨੂੰ ਹੁਣ ਇੱਥੇ ਜਿੱਥੇ ਬੈਠੇ ਆ ਤੇ ਇੰਦਰ ਸਿੰਘ ਨੰਬਰਦਾਰ ਸੀ, ਉਹਦਾ ਮਾਲ ਵਾਲਾ ਹੱਥ ਆ ਜਿਹਦੇ ਵਿੱਚ ਮੈਂ ਬੈਠਾ, ਸਾਹਮਣਾ ਉਹਦਾ ਰਿਹਾਇਸ਼ ਵਾਲਾ ਹੱਥ ਆ ਸੀ। ਨੱਥਾ ਸਿੰਘ ਜ਼ੈਲਦਾਰ ਉਹਦੇ ਚੁਬਾਰੇ ਸੀ ਪਿੰਡ ਦੇ ਵਿੱਚ। ਉਹ ਚੁਬਾਰੇ ਬਚੇ ਆ, ਇੰਦਰ ਸਿੰਘ ਦਾ ਸਾਰਾ ਦੇੜ ਕੇ ਲਾਗਾ, ਹੋਰਨਾਂ ਦੇ ਵੀ ਲਾਗਾ। ਆਪਣੇ ਹੱਥੀਂ ਆਪ ਗਾਂ ਸਰਾਂ ਵੱਡੀਆਂ, ਕੜੀਆਂ ਵੱਡੀਆਂ ਪਾਈਆਂ ਤੇ ਕੋਠੇ ਬਣਾਏ। ਹੁਣ ਅਲਹਮਦੁਲਿਲਾ ਅੱਲਾ ਨੇ ਕਰਮ ਕੀਤਾ, ਹੁਣ ਲੈਂਟਰ ਵੀ ਮੁੰਡੇ ਪਾਉਂਦੇ ਆ, ਸਭ ਕੁਝ ਬਣਾਉਂਦੇ ਆ। ਇਹ ਤੁਸੀਂ ਜਦੋਂ ਉੱਥੋਂ ਆਏ ਆ, ਕਿਤੇ ਰਾਹ 'ਚ ਰੁਕੇ ਆ ਕਿ ਤੁਸੀਂ ਸਿੱਧਾ ਇਸੇ ਪਿੰਡ 'ਚ ਆਏ? ਨਹੀਂ ਜੀ, ਅਸੀਂ ਖਲਚਿਆਂ ਦੱਸਿਆ, ਮੇਰਾ ਲਾਲਾ ਜੀ ਆਏ ਆ ਗੌਰਮੈਂਟ ਦੀਆਂ ਗੱਡੀਆਂ ਲੈ ਕੇ, ਫੌਜ ਦੀਆਂ। ਉਹ ਸਾਨੂੰ ਉੱਥੋਂ ਚੁੱਕਿਆ ਖਲਚੀਆਂ ਤੋਂ, ਪੀਰਾਂ ਵਾਲੀਆਂ ਤੋਂ। ਉਹ ਵਾਲਟਨ ਸਕੂਲ ਲਾਹੌਰ ਲਾ ਕੇ ਗਾਇਆ। ਜਿਸ ਲਾਹੌਰ ਲਾ ਗਿਆ ਤੇ ਲਾਹੌਰੀਆਂ ਸਾਨੂੰ ਵੇਖਿਆ ਤੇ ਇੱਥੇ ਫਤੂਰ ਪੈ ਗਿਆ ਉਹ ਹਿੰਦੂ ਮੁਸਲਮ ਦਾ ਹੈ। ਉਹਨੇ ਕਿਹਾ ਕਿਉਂ ਨਹੀਂ ਕਾਬੂ ਪੈਂਦਾ? ਆਖਿਆ ਮਹਾਜਰਾਂ ਚੁੱਕੋ ਫੇਰ ਕਾਬੂ ਪਵੇਗਾ। ਰੇਲ ਬਣੀ, ਸਾਨੂੰ ਰੇਲ ਤੇ ਚੜਾਇਆ, ਸਾਹੀਵਾਲ ਜਾ ਕੇ ਲਾਤਾ। ਸਾਹੀਵਾਲ ਬਿਲਕੁਲ ਅਮਨ ਵਾਸਤਾ ਦੁਨੀਆ ਰੰਗ ਵਸਣ ਡੇ, ਉੱਥੇ ਵੀ ਇਹ ਕੰਮ ਸ਼ੁਰੂ ਹੋ ਗਿਆ। ਬਾਅਦ ਦੇ ਵਿੱਚ ਫਿਰ ਸਾਹੀਵਾਲ ਦੇ ਲੋਕ ਪਿੰਡਾਂ ਦੇ ਜਿਹੜੇ ਇਹ ਉੱਠੇ ਆ। ਹਾਂਜੀ, ਅੱਜ ਕੱਲ੍ਹ ਹੁਣ ਅਸੀਂ 78 5000 ਅੱਡਾ ਯੂਸਫ ਵਾਲਾ, ਸਾਹੀਵਾਲ ਸ਼ਹਿਰ ਕਰੀਬ ਹੀ ਲੱਗਦਾ। ਤੇ ਬਾਬਾ ਜੀ ਤੁਹਾਡੀ ਉਮਰ ਕਿੰਨੀ ਹੋ ਗਈ? ਹਾਂ, ਮੇਰੀ ਉਮਰ 84 85 ਸਾਲ ਦੇ ਕਰੀਬ ਹੈ। ਮਾਸ਼ਾ। ਤੇ ਕੋਈ ਤੁਹਾਨੂੰ ਸੋਝਲਾ ਵੀ ਹੈ ਉਧਰ ਦਾ? ਹਾਂਜੀ, ਬਿਲਕੁਲ ਜੀ, ਬਿਲਕੁਲ। ਜਿਸ ਦਾ ਜਿਵੇਂ ਅਸੀਂ ਬਾਜ਼ਾਰਾਂ ਦੇ ਗਲੀਆਂ ਵਿੱਚ ਧੱਕੇ ਖਾਂਦੇ ਫਿਰਦੇ ਆ, ਇੱਧਰੋਂ ਬੰਦੂਕਾਂ ਚੱਲਦੀਆਂ ਆ, ਇੰਜ ਨੂੰ ਡਿੱਗਦੇ ਆ, ਸਾਡੀਆਂ ਮਾਈਆਂ ਸਾਨੂੰ ਥੱਲੇ ਲਾ ਕੇ ਆਪ ਉੱਤੇ ਲੰਮੀਆਂ ਪੈ ਜਾਂਦੀਆਂ। ਕੋਈ ਗਲੀਆਂ ਦੇ ਵਿੱਚ ਨਜ਼ਰ ਮਾਰਦੇ ਆ ਆਡੀਆਂ ਦੀਆਂ, ਕਿਉਂਕਿ ਉਹ ਬਜ਼ੁਰਗਾਂ ਨੂੰ ਪਤਾ ਹੋਵੇਗਾ ਇਹਦੇ ਤੇ ਬਾਜ਼ਾਰ ਉੱਧਰ ਗਲੀਆਂ ਹੁੰਦੀਆਂ ਸੀ, ਗਲੀਆਂ ਹੁੰਦੀਆਂ ਆਬਾਦੀ ਦੀਆਂ। ਗਲੀਆਂ ਦੇ ਐਨੀਆਂ ਨਹੀਂ ਉੱਚੀਆਂ ਲਾਸ਼ਾਂ ਦੀਆਂ ਢੇਰੀਆਂ ਲੱਗੀਆਂ ਤੇ ਨਾਲੀਆਂ ਖੂਨ ਦੀਆਂ ਚੱਲਣ ਡਈਆਂ। ਉਹ ਸਾਰੇ ਵਾਕਿਆ ਅੱਖਾਂ ਦੇ ਸਾਹਮਣੇ ਆਉਂਦਾ ਹੈ। ਕੋਈ ਮਾਲ ਡੰਗਰ ਨਹੀਂ ਰਹਿ ਗਿਆ, ਕੋਈ ਘੋੜੀ ਨਹੀਂ ਰਹਿ ਗਈ, ਕੋਈ ਬਲਦ ਨਹੀਂ ਰਹਿ ਗਿਆ, ਗਾਂ ਨਹੀਂ ਰਹਿ ਗਈ, ਬੱਕਰੀ ਨਹੀਂ ਰਹਿ ਗਈ। ਮਕਾਨਾਂ ਨੂੰ ਅੱਗਾਂ ਲੱਗ ਗਈਆਂ, ਪਿਆ ਮੈਂ ਦੂਰ ਤੱਕ ਲੰਬਾ ਜਾਣ ਡਈਆਂ। ਅੱਜ ਮੇਰੇ ਵਾਲਦ ਸਾਹਿਬ ਨੇ ਏਡੇ ਹੌਸਲੇ ਸੁਣਾਏ ਆ, ਨਹੀਂ ਤਾਂ 14 ਅਗਸਤ ਤੇ ਮੁੰਡੇ ਤੇ ਆ ਕੱਢ ਕੇ ਸਿਲੰਸਰ ਜੇ ਲਾ ਕੇ ਮੋਟਰਸਾਈਕਲ ਚਲਾਉਂਦੇ ਨੇ, ਸਾਡੇ ਵਾਲਦ ਸਾਹਿਬ ਰੋਣ ਲੱਗ ਪੈਂਦੇ ਨੇ।
ਉਹ ਮੈਂ ਪਾਕਿਸਤਾਨ ਕੋਈ ਖਰਾਬ ਅਬੂ ਇਹ ਕੀ ਮੈਂ ਕਹਾਂ ਇਹ ਮੇਰੇ ਦਿਲ ਤੇ ਛੁਰੀਆਂ ਮਾਰਨ ਦਾ ਹਾਂ ਹਾਂ ਇਹ ਮੇਰੇ ਦਿਲ ਤੇ ਛੁਰੀਆਂ ਮਾਰਨ ਦਾ ਉਹ ਗੱਲ ਉਹ ਕਰ ਰਹੇ ਆ ਵੀ ਜਿਹੜੇ 14 ਅਗਸਤ ਨੂੰ ਮੁੰਡੇ ਨਾਚਾ ਟਾਪਾ ਕਰਦੇ ਆ ਨਾ ਵੀ ਸਲੰਸਰ ਕੱਢ ਕੇ ਰੇਸਾਂ ਦਿੰਦੇ ਆ ਤੇ ਬਾਬਾ ਕਹਿੰਦਾ ਵੀ ਇਹ ਮੇਰੇ ਦਿਲ ਤੇ ਛੁਰੀਆਂ ਚਲਾ ਰਹੇ ਆ ਵੀ ਉਹ ਦਿਨ ਵੀ ਅਸੀਂ ਕਿਵੇਂ ਟਪਾਇਆ ਸੀ ਹਾਂ ਮੇਰੇ ਅੱਖਾਂ ਦੇ ਸਾਹਮਣੇ ਮੇਰੇ ਜਵਾਨ ਭਰਾ ਮੇਰੇ ਚਾਚੇ ਤਾਏ ਬਜ਼ੁਰਗ ਉਹ ਜਦੋਂ ਪਾ ਕਰਦੇ ਮੇਰੀ ਸੁਧਾਰ ਨਿਗਾਹ ਚੱਲ ਜਾਂਦੀ ਓਹ ਹੋ ਜਿੱਦਾਂ ਦੁੱਖ ਵਾਲੀਆਂ ਦਾਸਤਾਨਾਂ ਤੁਸੀਂ ਅੱਗੇ ਸੁਣਾਈਆਂ ਹਾਂਜੀ ਵੀ ਉਹ ਕਿੱਡਾ ਕਿੱਡਾ ਔਖਾ ਟਾਈਮ ਲੰਘਾਇਆ ਜੇ ਤੁਹਾਨੂੰ ਸੋਚ ਲਾ ਜਾਂ ਤੁਸੀਂ ਬਜ਼ੁਰਗਾਂ ਤੋਂ ਸੁਣਿਆ ਕੋਈ ਚੰਗੀਆਂ ਯਾਦਾਂ ਵੀ ਤਾਂ ਹੋਣੀਆਂ ਉਧਰ ਦੀਆਂ ਜਿਹੜੀਆਂ ਤੁਹਾਡੇ ਕੋਈ ਉੱਥੇ ਕੋਈ ਤੁਹਾਡੇ ਕੋਈ ਐਸੇ ਤੁਹਾਡੇ ਬਾਪ ਦੇ ਬੇਲੀ ਹੋਣ ਕਿਸੇ ਦਾ ਨਾਂ ਚੇਤੇ ਹੋਵੇ ਜਾਂ ਕੁਝ ਉਧਰ ਦੀਆਂ ਗੱਲਾਂ ਬਾਤਾਂ ਚੰਗੇ ਵੇਲੇ ਹਾਂ ਮਿਲਦੇ ਗਿਲਦੇ ਸੀ ਨਿੰਦਰ ਭਾਜੀ ਸਿੱਖਾਂ ਦੇ ਹਾਂ ਵੱਡੇ ਵਡਾਲੇ ਦਾ ਵੀ ਨਿੱਕਾ ਵਡਾਲਾ ਵੀ ਸੁਧਾਰ ਦੇ ਚੜ੍ਹਦੇ ਪਾਸੇ ਦੋਵੇਂ ਪਿੰਡ ਆ ਲਹਿੰਦੇ ਪਾਸੇ ਕਾਲੇ ਕੀ ਆ ਕਾਲੀ ਕੀ ਨੇ ਸਿੱਖਾਂ ਨਾਲ ਵੀ ਨਿੰਦਰ ਭਾਜੀ ਵੱਡੇ ਵਡਾਲੇ ਨਾਲ ਵੀ ਛੋਟੇ ਨਾਲ ਵੀ ਬਲਕਿ ਇੱਕ ਉਹਨਾਂ ਦੇ ਬਜ਼ੁਰਗ ਨੇ ਇੰਟਰਵਿਊ ਦਿੱਤਾ ਤੁਹਾਡੇ ਵਰਗੇ ਜਵਾਨ ਬੰਦੇ ਉਹਨਾਂ ਆਖਿਆ ਕਿਉਂ ਪਾਪ ਕੀਤਾ ਆਖੇ ਯਾਰ ਪਾਪ ਹੋ ਗਿਆ ਵੈਸੇ ਸਾਨੂੰ ਤਾਂ ਰਾਜਪੂਤਾਂ ਨਾਲ ਬੜੀ ਮੁਹੱਬਤ ਸੀ ਉਹ ਬਾਬਾ ਕਹੇ ਮੇਰੀ ਉਮਰ ਦਾ ਹੁੰਦਾ ਬੜੀ ਮੁਹੱਬਤ ਸੀ ਤੇ ਦੀਨੇ ਨਾਈ ਨੇ ਪਾਪ ਕਰਾਇਆ ਸਾਡੇ ਮੰਗਲ ਸਿੰਘ ਨਾਈ ਨੂੰ ਕਹਿ ਕੇ ਗਿਆ ਵੀ ਆਪਣੇ ਨਿਆਣੇ ਕੱਢ ਲਾ ਸੁਧਾਰ ਨੇ ਫਨਾਹ ਕਰ ਦੇਣੇ ਆ ਉਹ ਅਸੀਂ ਆਖਿਆ ਸੁਧਾਰ ਨੇ ਫਨਾਹ ਕਰਨਾ 12 14 ਪਿੰਡਾਂ 'ਚ ਘੋੜੀ ਫੇਰੀ ਅਸੀਂ ਸੁਧਾਰ ਨੂੰ ਫਨਾਹ ਕਰ ਦਿੱਤਾ ਅਸੀਂ ਸੁਧਾਰ ਨੂੰ ਫਨਾਹ ਕਰਤਾ ਕਹਿੰਦੇ ਤੁਸੀਂ ਫਿਰ ਦਰਿਆਫਤ ਨਾ ਕੀਤਾ ਆਖੇ ਨਹੀਂ ਜੀ ਦਰਿਆਫਤ ਨਹੀਂ ਕੀਤਾ ਅਸੀਂ ਉਵੇਂ ਚਾਰ ਫੇਰੋਂ ਪੈ ਗਏ ਹੈਂ ਕੋਈ ਜੀ ਨਹੀਂ ਛੱਡਿਆ ਸਾਰੇ ਮਾਰ ਛੱਡੇ ਲੈ ਜੀ ਆ ਇੰਨੀ ਕੁ ਗੱਲ ਆ ਜੇ ਕੋਈ ਸਮਝੇ ਬਾਬਾ ਜੀ ਨੇ ਨਾ ਉਹ ਨੁਕਤੇ ਦੀ ਗੱਲ ਕਰਤੀ ਵੀ ਜਿਹੜੀ ਗੱਲ ਨਾ ਲੱਭਦੇ ਦੁਨੀਆ ਲੱਭਦੀ ਆ ਬਾਬਾ ਜੀ ਕਹਿੰਦੇ ਆ ਵੀ ਜਿਹੜੀ ਗਲਤ ਖਬਰਾਂ ਪਹੁੰਚੀਆਂ ਨਾ ਮਗਾਲਤੇ ਦੇ ਵਿੱਚ ਮੁਸਲਮਾਨਾਂ ਨੂੰ ਉਹਨਾਂ ਦੇ ਗਲ ਪਾਤਾ ਉਹਨਾਂ ਨੂੰ ਮੁਸਲਮਾਨਾਂ ਦੇ ਗਲ ਪਾਤਾ ਖਬਰਾਂ ਗਲਤ ਪਹੁੰਚੀਆਂ ਹੁਣ ਮੈਨੂੰ ਕੋ ਆਖੇ ਵੀ ਉਹ ਤੇ ਤੇਰੇ ਫਲਾਣੇ ਰਿਸ਼ਤੇਦਾਰਾਂ ਨੂੰ ਤੇ ਫਲਾਣਿਆਂ ਨੇ ਮਾਰਦਾ ਹੈ ਜਿਹੜੇ ਉਹਨਾਂ ਦੇ ਇੱਥੇ ਲਾਗੇ ਬੈਠਿਆ ਮੈਂ ਤਾਂ ਉਹਨਾਂ ਦੇ ਗਲ ਪੈਣਾ ਕਿ ਨਹੀਂ ਪੈਣਾ ਐਦਾਂ ਹੋਇਓ ਦੱਸ ਨਹੀਂ ਰਹੇ ਦਰਿਆਫਤ ਨਹੀਂ ਕੀਤਾ ਉਹਦੀ ਖਬਰਗਿਰੀ ਕੀਤੀ ਨਹੀਂ ਵੀ ਇਹ ਗੱਲ ਸੱਚੀ ਆ ਝੂਠੀ ਆ ਵੀ ਉਹਨਾਂ ਦੇ ਆਣ ਤੋਂ ਆਖੇ ਜੀ ਉਹਨਾਂ ਨੇ ਜੋ ਸਾਨੂੰ ਕਰਨਾ ਫਨਾਹ ਕਰਨਾ ਅਸੀਂ ਕਹਿੰਦੇ ਜਾ ਕੇ ਪਹਿਲਾਂ ਕਰਤਾ ਲੈ ਆ ਇੰਨੀ ਕੁ ਗੱਲ ਬੂਟਾ ਸਿੰਘ ਵਡਾਲੀਆ ਵੱਡਾ ਵਡਾਲੇ ਵਾਲਾ ਜੀ ਉਹਦਾ ਬੜੀ ਸਾਡੇ ਬਜ਼ੁਰਗਾਂ ਨਾਲ ਮਿਲਤ ਸੀ ਸੰਤਾ ਸਿੰਘ ਮੂੰਗਲਾ ਨਿੱਕੇ ਵਡਾਲੇ ਦਾ ਸੀ ਸਾਡੇ ਖੂਹ ਤੇ 30 ਕਿੱਲਿਆਂ ਦੀ ਵਾਹੀ ਸੀ ਉਹਨਾਂ ਦੀ ਸਾਡੇ ਖੂਹ ਤੇ ਉਹਨਾਂ ਦੀ ਦੋਵਾਂ ਘਰਾਂ ਦੀ 30 ਕਿੱਲਿਆਂ ਦੀ ਵਾਹੀ ਸੀ ਮੇਰੇ ਤਾਏ ਦੇ ਪੁੱਤਰ ਹੀ ਸੀ ਉਹ ਇੱਕ ਹੁਸ਼ਿਆਰਪੁਰ ਚਲਾ ਗਿਆ ਘੋੜੇਵਾਹ ਉਹਦੀ ਜ਼ਮੀਨ ਜਿਹੜੀ ਸੀ ਉਹ ਇਹਨਾਂ ਨੇ ਮੁੱਲ ਲਾ ਲਏ ਪੈਸੇ ਉਹਨਾਂ ਸਿੱਖਾਂ ਕੋਲ ਲਾ ਕੇ ਉਹ 30 ਕਿੱਲੇ ਮੁੱਲ ਲਾ ਲਾ ਤੇ ਭੌਂ ਕੇ ਉਹਨਾਂ ਨੂੰ ਗਹਿਣੇ ਦੇ ਦਿੱਤੇ ਹੈ ਉਹ ਸਾਡੇ ਵਿੱਚ ਵਾਹੀ ਕਰਦੇ ਸੀ ਕੋਈ ਸਾਡਾ ਬਰਖਲਾਫੀ ਨਹੀਂ ਸੀ ਨਹੀਂ ਤੇ ਚਲੋ ਖੂਹ ਤੇ ਆਉਂਦੇ ਤੇ ਸੀ ਉਹਨਾਂ ਨੂੰ ਮਾਰਦੇ ਵੱਢਦੇ ਉਹ ਸਾਨੂੰ ਮਾਰਦੇ ਵੱਢਦੇ ਇਹ ਤਾਂ ਪਤਾ ਹੀ ਨਹੀਂ ਉਹ ਤਾਂ ਅਚਾਨਕ ਹੀ ਹਮਲਾ ਹੋ ਗਿਆ ਅਚਾਨਕ ਵਸਦੇ ਜੀ ਇੱਕ ਸਕਿੰਟ ਦੇ ਵਿੱਚ ਜਿੱਦਾਂ ਕਿਆਮਤ ਨਹੀਂ ਆਣੀ ਹਾਂਜੀ ਹਾਂ ਬਸ ਉਹ ਝਲਕੀ ਸੀ ਉਹ ਕਿਆਮਤ ਸੀ ਵਸਦੇ ਮੈਂ ਕਹਿੰਦਾ ਜਗੀਰਦਾਰ ਵਸਦੇ ਇੱਕ ਸਕਿੰਟ ਤੋਂ ਬਾਅਦ ਬੇਘਰ ਹੋ ਗਏ ਉਜੜ ਗਏ ਸਾਡੇ ਬਜ਼ੁਰਗਾਂ ਨੇ ਨਾ ਇਸ ਦਿਹਾੜੇ ਨੂੰ ਐਸੇ ਐਸੇ ਅੱਖਰਾਂ ਨਾਲ ਯਾਦ ਕੀਤਾ ਨਾ ਉਹਨਾਂ ਅੱਖਰਾਂ ਦੀ ਤਸ਼ਰੀਹ ਕੋਈ ਨਹੀਂ ਤਰਜਮਾ ਤਸ਼ਰੀਹ ਨਹੀਂ ਕੋਈ ਕਰ ਸਮਝਾ ਹੀ ਨਹੀਂ ਕੋਈ ਸਕਦਾ ਘੁੱਲੂ ਕਾਰਾ ਕਹਿੰਦੇ ਜਦੋਂ ਹੋਇਆ ਸੀ ਹਬੜ ਦਬੜ ਹੋਇਆ ਸੀ ਜਦੋਂ ਅਜਾੜਾ ਪਿਆ ਸੀ ਐਸੇ ਲਫ਼ਜ਼ਾਂ ਇਹ ਉਂਝ ਹੀ ਬੰਦੇ ਨੂੰ ਖਾ ਜਾਂਦੇ ਇੱਧਰ ਤੇ ਲੋਕ ਕਹਿੰਦੇ ਆ ਲੋਟੀ ਮੋਈ ਵਾਲਾ ਸਾਹ ਲੋਟੀ ਮੋਈ ਵਾਲਾ ਜਿਨ੍ਹਾਂ ਨੇ ਲੁੱਟਿਆ ਸੀ ਫਿਰ ਇਹੀ ਲੋਟੀ ਮੋਈ ਸਾਨੂੰ ਆਖਣਗੇ ਪਨਾਹ ਹੈ ਹਾਂ ਗੱਲ ਕਰਦੇ ਸੀ ਨਾ ਦੇਖੋ ਬਈ ਇੱਥੇ ਇੱਕ ਟੈਲੀਫੋਨ ਆਇਆ ਸਰਗੋਧੇ ਤੋਂ ਸਰਦਾਰ ਉੱਠ ਕੇ ਗਏ ਇਦਾਂ ਹੀ ਸਾਡੇ ਵੀ ਇੱਥੇ ਕਈ ਮਿਸਾਲਾਂ ਐਸੀਆਂ ਵੀ ਇੱਥੋਂ 38 ਮੁਰੱਬੇ ਦਾ ਮਾਲਕ ਸੀ ਤੇ ਉੱਥੇ ਜਾ ਕੇ ਸਟੇਸ਼ਨ ਤੇ ਚਾਹ ਵੇਚਣੀ ਪਈ ਇਦਾਂ ਦੀਆਂ ਕਹਾਣੀਆਂ ਇਹ ਤਾਂ ਗੱਲ ਹਲਾਣ ਦੀ ਨਹੀਂ ਹੈ ਇਹ ਐਸੇ ਦੁੱਖਾਂ ਪਰ ਅਸੀਂ ਇਹ ਕੈਮਰੇ ਅੱਗੇ ਤਾਂ ਕਰਦੇ ਹੁੰਨੇ ਆ ਵੀ ਸਾਡੇ ਆਉਣ ਵਾਲੀ ਜਿਹੜੀ ਨਸਲ ਆ ਨਾ ਸਾਡੀ ਆਉਣ ਵਾਲੀ ਪੀੜ੍ਹੀ ਕਿਤੇ ਦੇਖੇ ਉਹਨਾਂ ਨੂੰ ਪਤਾ ਲੱਗੇ ਵੀ ਇਹ ਕਿੱਦਾਂ ਕਰਕੇ ਇਹ ਜਿਹੜਾ ਕਿੱਡਾ ਇਹ ਲੋੜਾ ਹੋਇਆ ਸਾਡੇ ਨਾਲ
ਅੱਛਾ ਮੁਸਲਮਾਨੀ ਦਾ ਵੇਖੋ, ਇਹ ਸਭ ਮੁਸਲਮਾਨੀ ਵਾਸਤੇ ਸਾਡੇ ਬਜ਼ੁਰਗਾਂ ਨੇ ਆਪਣੇ ਆਪ ਤੇ ਕਿਆਮਤ ਜਿਹੜੀ ਤਸਲੀਮ ਕਰ ਲਈ, ਸ਼ਹਾਦਤਾਂ ਦੇਤੀਆਂ, ਪਾਕਿਸਤਾਨ ਦੀ ਬੁਨਿਆਦ ਬੰਨ ਦਿੱਤੀ ਸੁਧਾਰੀਆਂ ਨੇ। ਉਸ ਵੇਲੇ ਹਾਲੀ ਕੋਈ ਐਲਾਨ ਨਹੀਂ ਸੀ ਹੋਇਆ। ਹਸ਼ਰਸਾਨਾ ਇਹ ਹੋਇਆ ਵੀ ਜਿਹੜੇ ਸਾਨੂੰ ਜ਼ਮੀਨ ਦੇਣ ਵਾਲੇ ਵੀ ਪੈਸੇ ਮੰਗਣ। ਹਾਂ, ਸਾਡੇ ਗਲ ਕੁੜਤਾ ਨਹੀਂ, ਲੱਕ ਤੰਬੀ ਨਹੀਂ ਹੈ। ਤੇ ਜਦੋਂ ਸਾਡੇ ਮੀਆਂ ਹੁਣੀ ਜਾਣ ਪਟਵਾਰੀ ਵਾਲ ਤਹਿਸੀਲਦਾਰ ਤੋਂ ਆਖਣਾ ਬਾਬਾ ਪੈਸੇ ਲੈ ਆਂਦੇ ਆ, ਕਿੱਥੋਂ ਤੁਹਾਨੂੰ ਜ਼ਮੀਨ ਪਾਕਦੀ ਹੈ, ਪੈਸਿਆਂ ਨਾਲ ਜ਼ਮੀਨ ਪੈਂਦੀ ਆ। ਲੈ ਇਹਦਾ ਤਾਂ ਮੋਢੀ ਇਹ ਬਨੀਜਾ ਇਸ ਮੁਲਕ ਦਾ। ਹਾਂ, ਪੈਸਿਆਂ ਨਾਲ। ਤੇ ਅਸੀਂ ਕੁਰਬਾਨੀਆਂ ਦੇਤੀਆਂ ਲੱਖਾਂ ਦੇ ਹਿਸਾਬ ਤੇ, ਹਾਏ ਲੱਖਾਂ ਦੇ ਹਿਸਾਬ ਤੇ ਅਸੀਂ ਕੁਰਬਾਨੀ ਦੇਤੀਆਂ ਪਾਕਿਸਤਾਨ ਦੀ ਖਾਤਰ, ਸ਼ਹੀਦ ਹੋਏ। ਤੇ ਜੇ ਸਾਡੇ ਮਰਲੇ ਪੈਣ ਲੱਗੇ ਤਾਂ ਆਖਣ ਪੈਸੇ ਦਿਓ। ਇਹ ਇਸ ਜਿਹੜੀ ਗੱਲ ਬਾਬਾ ਜੀ ਨੇ ਕੀਤੀ ਆ, ਜਿਹੜਾ ਸਵਾਲ ਖੜਾ ਕੀਤਾ, ਕੋਈ ਪੂਰੇ ਪਾਕਿਸਤਾਨ ਚ ਬਾਬਾ ਜੀ ਦੀ ਅੱਖਾਂ 'ਚ ਅੱਖਾਂ ਪਾ ਕੇ ਕੋਈ ਜਵਾਬ ਦੇ ਲੂ? ਕੋਈ ਅਫਸਰ, ਕੋਈ ਕਿੱਡਾ ਵੀ ਵੱਡਾ ਅਫਸਰ ਹੋਵੇ, ਇਸ ਗੱਲ ਦਾ ਜਵਾਬ ਦੇ ਲੂ ਵੀ ਜਿਹੜਾ ਪਾਕਿਸਤਾਨ ਕਹਿੰਦੇ ਅਸੀਂ ਆਪਣਾ ਕੁਨਬਾ ਲੁਟਾ ਕੇ ਲਿਆ ਨਾ, ਜਦੋਂ ਪਹੁੰਚੇ ਆ ਤੇ ਉਹ ਜ਼ਮੀਨ ਆਪਣੇ ਨਾਂ ਕਰਾਣੀ ਸੀ, ਉਹ ਆਂਦਿਆਂ ਨੇ ਕਿਹਾ ਜੀ ਆਖੇ ਪੈਸੇ ਹੈਗੇ ਤੁਹਾਡੇ ਕੋਲ, ਪੈਸੇ ਦਿਓ। ਪੈਸੇ ਦਿਓ। ਤੇ ਉਹ ਜਿਹੜਾ ਖੂਨ ਇਹਨਾਂ ਨੇ ਦਿੱਤਾ, ਆਪਣੇ ਜਵਾਨ ਪੁੱਤਰ ਦਿੱਤੇ, ਸਾਡੀਆਂ ਮਾਵਾਂ ਧੀਆਂ ਭੈਣਾਂ ਕਿੱਥੇ ਕਿੱਥੇ ਜਾ ਕੇ ਉਹ ਹਾਲਾਤ ਰੁਲ ਗਈਆਂ, ਜਾਨਾਂ ਦੇਤੀਆਂ, ਤੇ ਮੁੱਲ ਆ ਪਿਆ ਅੱਗੋਂ ਵੀ ਇਹ ਤੁਹਾਡੇ ਕੋਲ ਪੈਸੇ ਹੈਗੇ। ਹਾਂ ਤੇ ਤੁਹਾਡਾ ਜਿਹੜਾ ਕੁਨਬਾ ਸੀਗਾ ਜੀ, ਉਹ ਫਿਰ ਸਾਰਾ ਕੁਨਬਾ ਉੱਥੋਂ ਆ ਗਿਆ ਜਾਂ ਕੋਈ ਪਿੱਛੇ ਕੋਈ ਕੁਨਬੇ ਚੋਂ ਕੋਈ ਰਿਹਾ? ਹਾਂ ਜੀ, ਮੇਰਾ ਤਾਇਆ ਜੀ ਕਲਕੱਤੇ ਸੀ, ਉਹ ਉਧਰ ਹੀ ਰਹਿ ਗਿਆ। ਉਹਨਾਂ ਦਾ ਕੀ ਨਾਂ? ਉਹਦਾ ਨਾਮ ਉਮਰ ਸੀ। ਹੂੰ ਤੇ ਕਲਕੱਤੇ ਸ਼ਾਦੀ ਹੋਈ ਸੀ ਉਹਨਾਂ ਦੀ ਉੱਥੇ। ਤੇ ਕਲਕੱਤੇ ਦਾ ਜਿਹੜਾ ਬਿਜਲੀ ਘਰ ਹੈ ਨਾ, ਉੱਥੇ ਉਹ ਮੁਲਾਜ਼ਮਤ ਕਰਦੇ ਹੁੰਦੇ। ਉਹਦੇ ਪੁੱਤਰ ਦਾ ਨਾਮ ਹੀ ਦੱਸੋ ਨਾ। ਹਾਂ, ਉਹਦੇ ਪੁੱਤ ਦਾ ਨਾਮ ਮੁਹੰਮਦਲੀ। ਨਹੀਂ, ਮੈਂ ਤਾਂ ਇਹ ਪੁੱਛਦਾ ਸੀ ਵੀ ਉਹਨਾਂ ਨਾਲ ਕੋਈ ਮੁੜ ਕੇ ਨਹੀਂ? ਨਹੀਂ ਜੀ, ਨਹੀਂ, ਕੋਈ ਰਾਬਤਾ ਨਹੀਂ ਹੋਇਆ। ਅੱਛਾ। ਹਾਂ, ਕੋਈ ਰਾਬਤਾ ਨਹੀਂ ਹੋਇਆ। ਤੇ ਉਹ ਹੁਣ ਹੈਗੇ ਹੈ ਉੱਥੇ? ਅੱਲਾ ਜਾਣੇ ਜੀ, 75 76 ਸਾਲ ਹੋ ਗਿਆ। ਹੈਂ। ਸਾਡੇ ਵੱਡਕੇ ਮਰ ਗਏ, ਮੇਰੇ ਭਰਾ 3 ਮਰ ਗਿਆ ਦੂਸਰੀ ਪੀੜ੍ਹੀ ਚੋਂ। ਪਹਿਲੀ ਪੀੜ੍ਹੀ ਤੇ ਖਤਮ ਹੋ ਗਈ, ਦੂਸਰੀ ਪੀੜ੍ਹੀ ਚੋਂ ਮੈਂ ਆ ਇੱਕ। 3 ਭਰਾ ਮੇਰੇ ਫੌਤ ਹੋ ਗਏ। ਅੱਛਾ, ਉਹ ਕਲਕੱਤੇ ਰਹਿੰਦੇ ਸੀ, ਉਹਨਾਂ ਦਾ ਨਾਮ ਮੁਹੰਮਦ ਅਲੀ ਸੀ? ਮੁੰਡੇ ਨਾਮ, ਮੇਰੇ ਭਰਾ ਦਾ ਨਾਮ ਮੁਹੰਮਦਲੀ ਸੀ, ਮੇਰੇ ਤਾਏ ਜੀ ਦਾ ਨਾਮ ਉਮਰ। ਅੱਛਾ, ਉਮਰ ਸੀ ਤਾਏ ਦਾ ਨਾਮ। ਹਾਂਜੀ। ਉਮਰ ਬਲਦ ਸੂਬੇ ਖਾਂ ਤੁਹਾਡੇ ਕੋਲ ਸਾਡਾ ਆਉਣ ਦਾ ਮਕਸਦ ਵੀ ਮੇਨ ਹਾਂਜੀ, ਇਹ ਹਾਂਜੀ। ਇਹ ਪੈਗਾਮ ਲੈ ਕੇ ਅਸੀਂ ਆਏ ਉਮਰ ਸੂਬੇ ਖਾਨ ਦਾ ਪੁੱਤ, ਬਹੁਤ ਗੌਰ ਰਾਜਪੂਤ ਦਾ। ਅੱਛਾ, ਬਾਬਾ ਜੀ ਦਾ ਜੀ ਜਿਸ ਟਾਈਮ ਘੁੱਲੂ ਘਰ ਆ ਹੋਇਆ, ਦੱਸਦੇ ਆ ਵੀ ਇਹਨਾਂ ਦਾ ਇੱਕ ਭਰਾ ਉੱਥੇ ਰਹਿ ਗਿਆ ਸੀ, ਉਹਨਾਂ ਦਾ ਨਾਮ ਬਾਬਾ ਜੀ ਨੇ ਦੱਸਿਆ ਸੂਬੇ ਖਾਂ। ਸੂਬੇ ਖਾਨ ਦਾਦਾ ਜੀ ਆ, ਉਮਰ ਤਾਇਆ ਜੀ ਆ, ਤੇ ਸੂਬਾ ਉਹਦਾ ਪਿਓ ਸੀ, ਪੁੱਤਰ ਮੁਹੰਮਦਲੀ ਆ। ਹਾਂ, ਦਾਦੇ ਦਾ ਨਾਮ ਸੂਬੇ ਖਾਂ, ਗਾਂ ਪੁੱਤ ਦਾ ਨਾਮ ਮੁਹੰਮਦ ਅਲੀ ਉਮਰ, ਹਾਂ, ਫਿਰ ਗਾਂ ਪੋਤੇ ਦਾ ਨਾਮ ਮੁਹੰਮਦ ਅਲੀ। ਕਲਕੱਤੇ ਦੇ ਰਹਿਣ ਵਾਲੇ ਆ, ਬਿਜਲੀ ਘਰ 'ਚ ਕੰਮ ਕਰਦਾ ਸੀ। ਅੱਛਾ ਉਮਰ, ਹਾਂਜੀ ਅੱਛਾ, ਉਮਰ ਬਿਜਲੀ ਘਰ, ਬਿਜਲੀ ਬੋਰਡ ਦੇ ਵਿੱਚ ਹੋਣਾ। ਹਾਂਜੀ ਹਾਂਜੀ। ਅੱਛਾ, ਤੇ ਉਹ ਜੇ ਕਿਤੇ ਸਾਡੀ ਵੀਡੀਓ ਉਹਨਾਂ ਤੱਕ ਪਹੁੰਚ ਜੇ ਹਾਂ, ਤਾਂ ਉਹ ਬਾਬਾ ਜੀ ਨਾਲ ਜ਼ਰੂਰ ਰਾਬਤਾ ਕਰਨ। ਤੁਸੀਂ ਆਪਣਾ ਤੁਸੀਂ ਇਹਨਾਂ ਦੇ ਪੁੱਤ ਆ ਨਾ, ਹਾਂਜੀ। ਤੁਹਾਡਾ ਨੰਬਰ ਕੀ? 0321 322 78 0321 322 78 78 78। ਹਾਂ, ਦੋ ਦਾ। ਠੀਕ ਹੈ। ਤੇ ਬਾਬਾ ਜੀ ਤੁਸੀਂ ਇੱਕ ਕਹਿ ਲਓ ਵੀ ਜਿਹੜਾ ਸੰਭਾਲਾ ਸਾਨੂੰ ਤਾਂ ਮਤਲਬ ਅਸੀਂ ਉਹ ਦੌਰ ਨਹੀਂ ਦੇਖਿਆ, ਚਲੋ ਆ ਕੇ ਵਸੇ ਆ, ਜਦੋਂ ਮਾਜਰੀ ਇੱਥੇ ਆ ਕੇ ਵਸੇ ਆ, ਜਿੱਦਾਂ ਕਿੱਦਾਂ ਵੀ ਹੈ, ਚਲੋ ਪਹੁੰਚ ਗਏ ਆ, ਫਿਰ ਬੰਦਿਆਂ ਦਾ ਇੱਥੇ ਕਿਵੇਂ ਵਰਤਾਰਾ ਰਿਹਾ, ਵੀ ਫਿਰ ਇੱਕ ਦੂਏ ਨਾਲ ਰਵੱਈਆ ਕਿਵੇਂ ਰਿਹਾ, ਵੀ ਉਜੜੇ ਦੇ ਸਹਾਰਾ ਬਣਦੇ ਰਹੇ ਆ ਕਿ ਉੱਥੇ ਫਿਰ ਵੀ ਮਾਰ ਖੋਰੀ ਰਹੀ? ਨਹੀਂ ਨਹੀਂ, ਇੱਥੇ ਆ ਕੇ ਬੜੇ ਚੰਗੇ ਬੰਦੇ ਵੀ ਸੀ, ਜਿਹੜੇ ਮਿਸਾਲ ਵੇਖਦੇ ਰਹੇ ਵੀ ਇਹ ਮਹਾਜਰ ਆ ਗਿਆ ਸਿਰਫ ਮੁਸਲਮਾਨੀ ਰੋਹ ਤੱਕ, ਹੋਰ ਕੋਈ ਹਮਾਇਤ ਨਹੀਂ। ਕੋਈ ਮੱਝ ਗਾਂ ਦੇ ਦਿੱਤੀ ਜਾਂ ਦਾਣੇ ਦੇ ਦਿੱਤੇ ਜਾਂ ਕੋਈ ਮੰਜਾ ਪੀੜਾ ਦੇ ਦਿੱਤਾ। ਜਿਹੜੇ ਤੁਹਾਡੇ ਅੱਬੇ ਹੁਰੀ ਆ ਉਹ ਕਿੰਨੇ ਭਾਈ? ਉਹ ਵੀ 4 ਸੀ। ਤਾਇਆ ਜੀ ਫਤਿਹ ਮੁਹੰਮਦ ਉੱਥੇ ਸ਼ਹੀਦ ਹੋ ਗਿਆ ਸੀ, ਕਾਲੇ ਕੀ ਵਾਲੇ ਪਾਸੇ ਵੱਲ। ਤੇ ਤਾਇਆ ਜੀ ਨਿਆਮਤ
ਅੱਲਾ ਕਰੇ ਬਚ ਗਿਆ, ਮੇਰਾ ਮੀਆਂ ਗਲਾਵੰਦ ਬਚ ਗਿਆ। ਇਹ ਤਾਇਆ ਜੀ ਉਹ ਕਲਕੱਤੇ ਸੀ ਹੈਂ। ਤੇ ਬੱਚੇ ਇਸੇ ਤਰ੍ਹਾਂ ਹੀ ਆ, ਲੋਕ ਲੱਗ ਕੇ ਨਹੀਂ ਲਾਸ਼ਾਂ ਲੂਸ਼ਾਂ ਦੇ ਥੱਲਿਓ, ਲਾਸ਼ਾਂ ਲੂਸ਼ਾਂ ਦੇ ਥੱਲਿਓ ਨਿਕਲ ਕੇ ਤੇ ਜਿਹੜੇ ਬੰਦੇ ਕਿਸੇ ਦੀ ਲੱਤ ਹੈ ਨਹੀਂ, ਕਿਸੇ ਦੀ ਬਾਂਹ ਹੈ ਨਹੀਂ, ਕੋਈ ਨਵਾਂ ਨਰੋਇਆ ਆ ਹੈਂ। ਆਖਿਆ ਯਾਰ ਪਤਾ ਨਹੀਂ ਰੱਬ ਦੀ ਜ਼ਾਤ ਨੇ ਕਿਵੇਂ ਖਿੱਚ ਲਿਆ, ਮੇਰੇ ਉੱਤੇ ਤੇ ਬਹੁਤ ਲਾਸ਼ ਪਈ। ਹਾਂ ਇਸ ਤਰ੍ਹਾਂ ਬਚਿਆ। ਬਸ ਉਹ ਜਿਹੜਾ ਨਿਗਾਹ ਤੇ ਨਹੀਂ ਚੜਿਆ ਉਹ ਬਚ ਗਿਆ। ਉਹ ਸ਼ਿਵ ਦੇਖੋ ਕੁਮਾਰ ਜੀ, ਬਰਤਾਨੀਆ ਇਹਨਾਂ ਦੇ ਹੱਕ ਹੀ ਸੀ ਜੀ, ਹਿੰਦੂ ਦੇ ਹੱਕ ਹੀ ਸੀ ਬਰਤਾਨੀਆ। ਇਹਨਾਂ ਦੇ ਫੌਜੀਆਂ ਨੂੰ ਵੀ ਛੁੱਟੀਆਂ ਦਿੱਤੀਆਂ, ਇਹਨਾਂ ਦੇ ਫੌਜੀਆਂ ਨੂੰ ਅਸਲਾ ਵੀ ਦਿੱਤਾ। ਇੰਨੀ ਗੋਲੀ ਵਰੀ ਉਹ ਕਿੱਥੋਂ ਆਏ? ਉਹ ਕਿਤੇ ਆਸ-ਪਾਸ ਦੇ ਸਿੱਖਾਂ ਨੇ ਪਿੰਡਾਂ 'ਚ ਲਿਆਂਦੀ, ਸਾਰੀ ਗੌਰਮੈਂਟ ਦੀ ਸੀ। ਜਿੰਨੀ ਗੋਲੀ ਜਿੰਨੇ ਗਰਨੇਟ ਮੈਂ ਆਪ ਨਾ ਕਰਕੇ ਚੁੱਕੇ। ਮੇਰੀ ਮਾਂ ਦੀ ਕੀ, ਮੈਂ ਕਿਹਾ ਬੂਟਿਆਂ ਦੇ ਉਹ ਪਿੱਤਲ ਦੇ ਨਾ ਉਹ ਵਿੱਚ ਬੂਟੇ ਜਿਹੇ ਪਾਏ ਗਰਨੇਟ ਦੇ ਵਿੱਚੋਂ ਜਿਹੜੇ ਬੀਬੀਆਂ ਦੀ ਸੱਟ, ਇਹੋ ਸਾਨੂੰ ਮਾਰਨ ਵਾਲੀ ਤੂੰ ਨਹੀਂ ਚੁੱਕਣ ਡਿਆ ਆ। ਮੈਂ ਉਹ ਫਿਰ ਹੱਥੋਂ ਸਿੱਟ ਦਿੱਤੇ ਗਰਨੇਟ ਦੇ ਵਿੱਚੋਂ ਜਿਹੜੇ ਨਿਕਲ। ਕੀ ਆਇਆ? ਉਹ ਸਿੱਖਾਂ ਨੇ ਬਣਾਏ ਸੀ? ਨਾ ਨਾ ਨਾ, ਇਹ ਹਕੂਮਤ ਨੇ ਦਿੱਤੇ ਸੀ। ਅੰਗਰੇਜ਼ ਦੀ ਹਕੂਮਤ, ਅੰਗਰੇਜ਼ ਦੀ, ਬਰਤਾਨੀਆ ਨੇ। ਆ ਉਹਨਾਂ ਦਾ ਕੀ ਗਿਆ? ਹਾਂ ਸਾਨੂੰ ਜਾੜ ਕੇ ਉਹਦਾ ਨਾ ਸਾਡੇ ਨਾਲ ਲਹੂ ਦਾ ਤਲਕ, ਨਾ ਜਾਤ-ਪਾਤ ਦਾ ਤਲਕ, ਨਾ ਦੀਨ ਇਸਲਾਮ ਦਾ ਤਲਕ ਹੈ। ਉਹ ਤੇ ਹਿੰਦੂ ਸਿੱਖ ਤੋਂ ਵੀ ਅਲਾਦਾ ਤੇ ਮੁਸਲਮਾਨ ਤੋਂ ਵੀ ਅਲਾਦਾ। ਉਹ ਤਾਂ ਅੰਗਰੇਜ਼ ਲੋਕ ਸੀ, ਉਹਨਾਂ ਨੂੰ ਸਾਡੇ ਨਾਲ ਕੀ ਅਹਿਸਾਸ ਸੀ? ਨਹੀਂ, ਬੜੀ ਸੋਹਣੀ ਗੱਲ ਆ ਵੀ ਬਾਬਾ ਦੱਸਦੇ ਵੀ ਉਹਨਾਂ ਦਾ ਸਾਡੇ ਨਾਲ ਸਾਂਝ ਹੀ ਕੋਈ ਨਹੀਂ, ਹਾਂ ਜੀ, ਕੋਈ ਸਾਡੀ ਰਹਿਤਲ ਬਹਿਤਲ ਤੱਕ ਦੀ ਸਾਂਝ ਨਹੀਂ। ਉਹਨਾਂ ਨੇ ਸਾਡਾ ਕੀ ਸੋਚਣਾ ਜਾਂ ਸਾਡਾ ਸਾਥ ਕੀ ਕਰਨਾ। ਬਾਬਾ ਜੀ ਤੁਹਾਨੂੰ ਲੈ ਜੀ ਅਸੀਂ ਇੰਡੀਆ ਦੇ ਵਿੱਚ ਚੜ੍ਹਦੇ ਪੰਜਾਬ 'ਚ, ਜੀ ਜੀ, ਥੋੜਾ ਦਿਲ ਕਰਦਾ ਉਹ ਆਪਣੇ ਪਿਛਲਾ ਘਰ? ਹਾਂ ਬਿਲਕੁਲ, ਕਿਉਂ ਨਹੀਂ। ਉਹ ਬਾਬੇ ਬਕਾਲੇ ਨੂੰ ਸੜਕ ਜਾਂਦੀ, ਪਿਆਸ ਹੱਲੋਂ ਆਉਂਦੀ ਆ ਪਾਇਆ ਲੰਘਦਾ, ਆ ਸਾਡੀ ਜ਼ਮੀਨ ਆ, ਨਾਲ ਖੂਹ ਅੱਗੇ, ਉਸ ਤੋਂ ਅੱਗੇ ਬਾਬਾ ਸ਼ਾਹ ਅਬਦੁਲ ਗਨੀ ਦਾ ਦਰਬਾਰ ਹੈ। ਦਰਬਾਰ ਤੋਂ ਅੱਗੇ ਜਾਓ ਤੇ ਪਿੰਡ ਆ ਜਾਂਦਾ 7-8 ਮਰਬਿਆਂ ਦੇ ਹੈ। ਸਾਡਾ ਜਿਹੜੀ ਜ਼ਮੀਨ ਹੈ ਬਿਲਕੁਲ ਬਾਬੇ ਬਕਾਲੇ ਵਾਲੇ ਪੈਹ ਦੇ ਉੱਤੇ, ਸੜਕ ਦੇ ਉੱਤੇ ਸਾਡੀ ਜ਼ਮੀਨ ਆ, ਸਾਡਾ ਖੂਹ ਉੱਤੇ। ਹਾਏ 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 ਉਹ ਜੀ ਲਾਹੌਰੀਆਂ ਫਿਲਮ ਬਣੀ ਸੀ ਇੱਕ, ਹਾਂਜੀ ਹਾਂਜੀ, ਅਮਰਿੰਦਰ ਗਿੱਲ ਦੀ ਬਣੀ। ਉਹ ਬਜ਼ੁਰਗ ਦੀਆਂ ਅੱਖਾਂ ਬੰਨ੍ਹ ਦਿੰਦੇ, ਉਹ ਕਹਿੰਦਾ ਕਿ ਮੈਂ ਆਪਣੀ ਹਵੇਲੀ ਪਛਾਣ ਲਊਂ। ਬਣੀ ਸੀ। ਸਾਡੇ ਵਾਲਦ ਸਾਹਿਬ ਦਾ ਰਿਕਾਰਡ ਹੈ ਸਾਡੇ ਪਿੰਡ ਦੇ ਵਿੱਚ ਕਿ ਇੰਨੀ ਯਾਦਦਾਸ਼ਤ ਸਾਡੇ ਕਿਸੇ ਬਜ਼ੁਰਗ ਦੀ ਕਾਇਮ ਨਹੀਂ ਰਹੀ ਜਿੰਨੀ ਸਾਡੇ ਵਾਲਦ ਸਾਹਿਬ ਦੀ ਅੱਜ ਵੀ ਹੈ। ਕੋਈ ਨਹੀਂ ਕਾਇਮ ਸਾਡੇ ਵਾਲਦ ਸਾਹਿਬ ਦੀਆਂ ਅੱਖਾਂ ਬੰਨ੍ਹ ਦਿਓ, ਇਹ ਅੱਲਾ ਦੇ ਹੁਕਮ ਨਾਲ ਅੱਜ ਵੀ ਸਿਧਾਰ ਦੇ ਵਿੱਚ ਪਹੁੰਚ ਜਾਣਗੇ। ਓਏ ਹਾਏ ਹਾਏ, ਸਿਧਾਰ ਰਾਜਪੂਤਾਂ ਸਾਡੇ ਪਿੰਡ ਦਾ ਨਾਂ ਸੀ। ਵਾਹ ਵਾਹ ਵਾਹ। ਸਾਡਾ ਜੀ ਬਹੁਤ ਵੱਡਾ ਪਿੱਪਲ ਸੀ, ਅੱਛਾ। ਉਹ ਸਾਰੇ ਸ਼ਰੀਕੇ ਨੇ ਰਲ ਕੇ ਤੋਂ ਵੇਚ ਦਿੱਤਾ। ਪੈਸੇ ਵੰਡ ਲੈ, ਲੱਗੇ ਧੁੱਪ ਤੇ ਮਰਨ। ਸਾਡੀ ਜ਼ਮੀਨ ਜਿਹੜੀ ਸੀ ਨਾ, ਸਾਡੇ ਹਿੱਸੇ ਦੀ ਮੀਆਂ ਹੋਣਾ ਦੇ, ਉਹ ਇਸ ਬਾਬੇ ਬਕਾਲੇ ਵਾਲੇ ਪੈਹ ਆਲੂ ਆਣ ਕੇ ਰਲਦੇ। ਐ ਖਾਲਾ ਸੀ ਤੇ ਤੂਤ ਸੀ ਵੱਡੇ ਵੱਡੇ, ਉਹਨਾਂ ਦੇ ਥੱਲੇ ਮੀਆਂ ਹੋਣਾ ਨੇ ਆਣ ਕੇ ਖੁਰਲੀਆਂ ਬਣਾਈਆਂ, ਕੱਚੀਆਂ ਖੁਰਲੀਆਂ ਦੀਆਂ, ਤੋਂ ਹੱਥ ਨਾਲ ਉਹ ਟੋਕੇ ਨਾਲ ਪੱਠੇ ਕੁਦਰ ਕੇ ਪਾਉਣ ਵਾਲੇ। ਉਹ ਦੂਸਰੇ ਸਾਰੇ ਆਖਣ ਲਾ ਵੀ ਤੁਸੀਂ ਚੰਗੇ ਰਹਿ ਗਏ ਜੇ, ਅਸੀਂ ਤੇ ਧੁੱਪੇ ਮਰ ਗਏ। ਬਾਬੇ ਸ਼ਾਹ ਅਬਦੁਲ ਗਨੀ ਦੀ ਝੰਗੀ 'ਚ ਜਾ ਕੇ ਮਾਲ ਬੰਨੀਦਾ, 2 ਮਰਬੇ ਦੀ ਝੰਗੀ ਜੀ, ਪੀਰ ਦੇ ਦਰਬਾਰ ਦੀ ਪਰਦਾ ਕਰ ਗਿਆ ਹੈ, ਉਹ ਵੀ ਉੱਥੇ ਜਾ ਕੇ ਮਾਲ ਬੰਨਣਾ। ਉਹ ਅੱਜ ਵੀ ਅੱਖਾਂ ਦੇ ਸਾਹਮਣੇ ਐਂ ਲੱਗਦਾ ਜਿਵੇਂ ਮੀਆਂ ਪੱਠੇ ਕੁਤਰਨ ਡਿਆ। ਹਾਏ ਹਾਏ ਹਾਏ, ਇਹ ਮੀਆਂ ਆਪਦੇ ਬਾਪੂ ਨੂੰ ਸਾਦੇ। ਹਾਂਜੀ ਹਾਂਜੀ ਹਾਂਜੀ। ਤੇ ਤੁਹਾਨੂੰ ਇਹ ਤੁਹਾਡੇ ਸੱਜੇ ਖੱਬੇ ਜਿਹੜਾ ਕੋਈ ਜ਼ਮੀਨਾਂ ਸੀ ਜੀ, ਉਹ ਤੁਹਾਨੂੰ ਚੇਤੇ ਵੀ ਕਿਹਦੀਆਂ? ਹਾਂਜੀ ਹਾਂਜੀ, ਆਹ ਜ਼ਮੀਨ ਜਿਹੜੀ ਆ ਇਹ ਵੱਡਾ ਵਡਾਲਾ ਆ। ਇਹ ਅੱਗੇ ਜਿਹੜੀ ਬਾਬੇ ਬਕਾਲੇ ਵਾਲੇ ਪਾਸੇ ਸੀ, ਇਹ ਛੋਟਾ ਵਡਾਲਾ। ਲਹਿੰਦੇ ਪਾਸੇ ਵਾਲ ਕਾਲੇ ਕੀ ਸੀ, ਕਾਲੇ ਕੀ ਸਿੱਖਾਂ ਦੇ ਉਹ ਪਿੰਡ ਸੀ। ਇਹ ਸੰਤਾ ਸਿਓ ਮੁੰਗਲਾ ਨਿੱਕੇ ਵਡਾਲੇ ਦਾ ਸੀ, ਬੂਟਾ ਸਿਓ ਸ਼ਾਹੂਕਾਰ ਵੱਡੇ ਵਡਾਲੇ ਦਾ ਸੀ। ਹੋਰ ਆਮ ਚਾਚਿਆਂ ਬਾਬਿਆਂ ਦੇ ਬੇਲੀ ਵਿੱਚ ਲੁੱਟਰ ਲੱਟਰ ਸੀ। ਸਾਡੇ ਵੀ ਅੱਜ ਸ਼ਰੀਫ ਨਹੀਂ ਸੀ, ਇਹਨਾਂ ਸਿੱਖਾਂ ਨਾਲ ਰਲ ਕੇ ਇੱਕੋ ਜਿਹਾ ਸੀ। ਸਾਰੇ ਪੀਰ ਭਾਈ ਸੀ। ਹਾਂ ਬਸ ਉਹ ਫਿਰ ਵਕਤ ਦੇ ਨਾਲ ਹੈ ਜੀ। ਉਹ ਇਜਾਜ਼ਤ, ਮੈਂ ਹੁਣ ਚੱਲਿਆ ਦਵਾਈ ਖਾਣੀ ਹੈ। ਖਾਓ ਖਾਓ, ਠੀਕ ਹੈ ਠੀਕ ਹੈ। ਆਓ ਜੀ, ਬੜੀ ਮਿਹਰਬਾਨੀ। ਨਹੀਂ ਨਹੀਂ, ਦਵਾਈ ਨਹੀਂ ਲੇਟ ਕਰਨੀ।
ਦਵਾਈ ਦਾਰੂ ਦੇ ਸਿਰ ਤੇ ਤਾਂ ਤੁਰ ਰਹੇ ਹਾਂਜੀ ਹਾਂਜੀ ਬਾਕੀ ਹਕੂਮਤ ਪਾਕਿਸਤਾਨ ਨੇ ਕੋਈ ਸਾਡੇ ਨਾਲ ਖਾਸ ਇਨਸਾਫ ਚਾਹੀਦਾ ਸੀ ਆਏ ਸੁਧਾਰ ਦੇ ਨਾਲ ਇਨਸਾਫ ਚਾਹੀਦਾ ਸਾਡੇ ਸਾਰੇ ਸਿਆੜ ਪੈ ਜਾਂਦੇ ਸਾਡੇ ਨਿੱਕੇ ਨਿੱਕੇ ਭੈਣ ਭਾਈ ਜਿਹੜੇ ਸੀ ਹੋ ਅੱਜ ਵੀ ਸਰਕਾਰ ਗੌਰ ਕਰੇ, ਤੋਬਾ ਸਾਡੇ ਤੋਬਾ ਸਿਆਲ ਲੱਗ ਤੋਬਾ ਸਕਦੇ ਨੇ। ਕਈ ਬੱਚਿਆਂ ਦਾ ਮਾਂ ਪਿਓ ਹੈ ਨਹੀਂ ਸੀ ਹੂੰ ਉਹਨਾਂ ਬਾਜ਼ਾਰਾਂ ਦੇ ਵਿੱਚ ਸੁੱਤੇ ਹੋਣਾ ਵੇਖਣਾ ਉਹ ਆ ਕਿਹੜਾ ਫਲਾਨਾ ਉਹ ਤੇਰਾ ਭਲਾ ਕਿਸੇ ਦੇ ਘਰ ਹੀ ਸੌਂ ਜਾਂਦਾ ਉਹਨਾਂ ਦੀ ਵੀ ਜ਼ਮੀਨ ਨਹੀਂ ਪਾਈ ਆ ਬਥਾਨੇ ਸਨਪਾਂ ਰਾਵੀ ਦੇ ਨਾਲ ਹੈ ਉਹਨਾਂ ਦੀ ਜ਼ਮੀਨ 2 ਮਰਬੇ ਆਣ ਕੇ ਪਈ ਮਰਬਾ ਵਜ਼ੀਰ ਦਾ ਤੇ ਮਰਬਾ ਜਜ਼ੀਆ ਦੇਣ ਦਾ ਉਹਨਾਂ ਦੀ ਜ਼ਮੀਨ ਨਹੀਂ ਪਾਈ ਜਿਨ੍ਹਾਂ ਦਾ ਕੋਈ ਵੀ ਨਹੀਂ ਰਹਿ ਗਿਆ ਨਾ ਮਾਂ ਨਾ ਪਿਓ ਨਾ ਭੈਣ ਨਾ ਭਰਾ ਉਹਨਾਂ ਦੇ ਕਿੰਨੇ ਪਵਾਣੇ ਸੀ ਜੀ ਜਿਹੜਾ ਅੱਧਾ ਪਾਕਿਸਤਾਨ ਮੱਲੀ ਬੈਠੇ ਆ ਜਿਨ੍ਹਾਂ ਨੇ ਮਰਬਿਆਂ ਚ ਆਪਦੇ ਘਰ ਬਣਾਏ ਆ ਮਰਬਿਆਂ ਚ ਵਜ਼ੀਰ ਆਜ਼ਮ ਹਾਊਸ ਵਜ਼ੀਰ ਆਲਾ ਹਾਊਸ ਤੁਹਾਡਾ ਤਾਂ ਉੱਥੇ ਮਰਿਆ ਵੀ ਕੋਈ ਨਹੀਂ ਸੀ ਤੇ ਤੁਸੀਂ ਅੱਧਾ ਪਾਕਿਸਤਾਨ ਮੱਲ ਕੇ ਬੈਠੇ ਆ ਇਸ ਬਾਬੇ ਬਸ਼ੀਰ ਨੂੰ ਆ ਕੇ ਕੋਈ ਜਵਾਬ ਦੇਵੇ ਨਾ ਸਵਾਦ ਤਾਂ ਫੇਰ ਆ ਉਹ ਦੱਸਦੇ ਆ ਵੀ ਜਿਵੇਂ ਲੁੱਟੀ ਫਟੀ ਕੇ ਅਸੀਂ ਆਏ ਸੀ ਕੁਰਬਾਨੀਆਂ ਦੇਤੀਆਂ ਸੀ ਸਾਨੂੰ ਕੁਝ ਵੀ ਨਹੀਂ ਚਾਹੀਦਾ ਸੀ ਸਾਡੇ ਨਾਲ ਇਨਸਾਫ ਹੀ ਕਰ ਦਿੰਦੇ ਬਿਲਕੁਲ ਜੀ ਬਿਲਕੁਲ ਇਨਸਾਫ ਹੀ ਨਹੀਂ ਕੀਤਾ ਜਿਹੜੇ ਸਿਆੜ ਹੀ ਬਰਾਬਰ ਲੱਭ ਜਾਂਦੇ ਤਾਂ ਗਿਲਾ ਕੋਈ ਨਹੀਂ ਸੀ ਕਿੱਡੀ ਵੱਡੀ ਗੱਲ ਸੁਣਾਈ ਵੀ ਉੱਥੇ ਮਰਬਿਆਂ ਦੇ ਮਾਲਕ ਉਹਨਾਂ ਦੇ ਗਾਂ ਜਿਹੜੀ ਹੈ ਸੀ ਉਹਨਾਂ ਦੇ ਬਾਲ ਬੱਚਾ ਉਹ ਪੱਕੀਆਂ ਸੜਕਾਂ ਇਦਾਂ ਹੀ ਸੌਂਦੇ ਬਾਜ਼ਾਰਾਂ 'ਚ ਕੱਚੀਆਂ ਬਾਜ਼ਾਰਾਂ 'ਚ ਕੱਚੀਆਂ ਬਾਜ਼ਾਰਾਂ 'ਚ ਸੌਂਦੇ ਭੁੱਖੇ ਤੇ ਆਏ ਵਾਹ ਚੰਗੇ ਭਲੇ ਵਸਦਿਆਂ ਨੂੰ ਪਹਿਲਾਂ ਜਾੜਿਆ ਹੈ ਵਾਰਸਾਂ ਤੋਂ ਲਾਵਾਰਸ ਕੀਤਾ ਤੇ ਫਿਰ ਗਾਂ ਮਖੌਲ ਵੇਖ ਕਿੱਡਾ ਵੱਡਾ ਕੀਤਾ ਵੀ ਦਿੱਤਾ ਹੀ ਸ਼ਾਇਦ ਕੁਛ ਨਹੀਂ ਮੈਂ ਕਹਿੰਦਾ ਮਰਬਿਆਂ ਦੇ ਮਾਲਕ ਉੱਥੇ ਜਿਹੜੇ ਜ਼ਾਇਲਦਾਰ ਜਗੀਰਦਾਰ ਨਵਾਬ ਬੰਦੇ ਸੀਗੇ ਉਹ ਵਿਚਾਰੇ ਇੱਥੇ ਆ ਕੇ ਰੁਲਦੇ ਦੇਖੀ ਅੱਖਾਂ ਨਾਲ ਸਾਡੇ ਬਜ਼ੁਰਗਾਂ ਨੇ ਜਨਾਬ ਜਿਹੜੇ ਸਿੱਖਾਂ ਲੋਕਾਂ ਨੇ ਉਹ ਲੱਕੜਾਂ ਇਕੱਠੀਆਂ ਕੀਤੀਆਂ ਹੁੰਦੀਆਂ ਸਨ ਨਾ ਸਾੜਨ ਵਾਸਤੇ ਚੀਤਾ ਜਲਾਉਣ ਆਪਾਂ ਵਾਸਤੇ ਤੇ ਕਿਸ ਤਰ੍ਹਾਂ ਦਫਨਾਉਨੇ ਆ ਨਾ ਉਹ ਲੱਕੜ ਜਮਾ ਰੱਖਦੇ ਸੀ ਉਹਨਾਂ ਲੱਕੜਾਂ ਨੇ ਫਿਰ ਬੜਾ ਸਾਡੇ ਬਜ਼ੁਰਗਾਂ ਨੂੰ ਕੰਮ ਦਿੱਤਾ ਉਹ ਸਿਰ ਤੇ ਚੁੱਕਣਾ ਸਾਈਵਾਲ ਜਾਣਾ ਉਹ ਜਾ ਕੇ ਵੇਚਣੀ 2 ਆਨਿਆਂ ਦੀ ਦਾਲ ਐ ਕੋ ਪੈਸੇ ਦਾ 13 ਤਮਾਕੂ ਕਿਲੋਮੀਟਰ ਸਫ਼ਰ ਕਰ ਦਵਾਨੀ ਦਾ ਆਟਾ ਆਹ ਕੁਛ ਲੈ ਕੇ ਬਾਲਾਂ ਵਾਸਤੇ ਘਰ ਨੂੰ ਆਉਣਾ ਮਾਈਆਂ ਨੇ ਡੀਕਦਿਆਂ ਹੋਣਾ ਕੱਚੀ ਕਨਾਲੀ ਕੱਚੀ ਹਾਂਡੀ ਮਿੱਟੀ ਦੇ ਪਿਆਲੇ ਇਹ ਸਾਡੇ ਬਰਤਨ ਸੀ ਖਰੀਦੇ ਪਾਕਿਸਤਾਨ ਜਾ ਕੇ ਆਪਣੇ ਹੱਥੀ ਮੇਰੇ ਪਿਓ ਨੇ ਲੱਕੜਾਂ ਟੋ ਕੇ ਸਿੱਟ ਕੇ ਤੂੜੀ ਟੋ ਕੇ ਸਿੱਟ ਕੇ ਆਹ ਬਰਤਨ ਮੁੱਲ ਲੈ ਮਿੱਟੀ ਦੇ ਪਿਆਲੇ ਕਨਾਲੀ ਹਾਂਡੀ ਘੜਾ ਤੇ ਬਿਸਤਰਾ ਥੱਲੇ ਪਰਾਲੀ ਉਹ ਸਿਆਲ ਆਇਆ ਬਿਲਕੁਲ ਪਰਾਲੀ ਤੇ ਕੱਢਿਆ ਇੱਕ ਖੇਤ ਸਾਡੇ ਪਿਓ ਕੋਲ ਹੁੰਦਾ ਸੀ ਬਾਪੂ ਕੋਲ ਉਹ ਖੇਤ ਸਾਡੇ ਉੱਤੇ ਦੇਖਦਾ ਬਚਕਾਏ ਬੈਠੇ ਹਨ 2 ਜਣੇ ਅਸੀਂ ਇੱਧਰ ਪਏ ਆ 2 ਜਣੇ ਇੱਧਰ ਪਏ ਹਾਂ ਇਸ ਤਰ੍ਹਾਂ ਸਿਆਲਾ ਉਹ ਕੱਢਿਆ ਬੱਲੇ ਤੇ ਬਾਬਾ ਜੀ ਤੁਸੀਂ ਬਸ ਹੁਣ ਤੁਹਾਨੂੰ ਅਸੀਂ ਬਹੁਤਾ ਨਹੀਂ ਤੰਗ ਕਰਦੇ ਬਸ ਇੱਕ ਗੱਲ ਨਿਚੋੜ ਕੱਢ ਦਿਓ ਜੀ ਜਿਹੜਾ ਦੌਰ ਤੁਸੀਂ ਦੇਖਿਆ ਜਿਹੜਾ ਤੁਸੀਂ ਹੁਣ ਦੇਖ ਰਹੇ ਆ ਜੀ ਤੇ ਕੀ ਦੇਖਿਆ ਸੀ ਤੇ ਕੀ ਦੇਖ ਲਿਆ ਵੀ ਗਾਹਾਂ ਕੋ ਸੁਨੇਹਾ ਐਸਾ ਮੁੱਕਦੀ ਜੀ ਗੱਲ ਆ ਬਸ ਦੇਖੋ ਜੀ ਜਿਹੜੀ ਮੁਹੱਬਤ ਸੀ ਨਾ ਇਸਲਾਮ ਨਾਲ ਜਿਹੜੀ ਸਾਡੇ ਬਜ਼ੁਰਗਾਂ ਨੇ ਕੁਰਬਾਨੀ ਦਿੱਤੀ ਮੁਹੱਬਤ ਦੀ ਇਸਲਾਮ ਨਾਲ ਉਹ ਕੁਝ ਅਸੀਂ ਵੇਖਣ ਨਹੀਂ ਦਾ ਇੱਥੇ ਲੂਟ ਕਸੂਟ ਹੀ ਆ ਲੋਟ ਕਸੂਰ ਤੂੰ ਮੈਨੂੰ ਖਾ ਲਾ ਮੈਂ ਤੈਨੂੰ ਖਾ ਲਾ ਸਬਕ ਤੇ ਇਹ ਮਿਲਿਆ ਸੀ ਕਿ ਪਾਕਿਸਤਾਨ ਪਾਕ ਧਰਤੀ ਕੋਈ ਕਿਸੇ ਦੇ ਨਾਲ ਲੁੱਟ ਮਾਰ ਨਹੀਂ ਕੋਈ ਜ਼ਿਆਦਤੀ ਨਹੀਂ ਇਹ ਪਾਕ ਧਰਤੀ ਬਣ ਜਾਣੀ ਉਸ ਪਾਕ ਧਰਤੀ ਨੂੰ ਤੇ ਬਾਬੇ ਦੇ ਖਾਬ ਨੂੰ ਪੂਰਾ ਕਰਦਿਆਂ ਹੋਇਆ ਜੋ ਕੁਛ ਲੱਭਣਾ ਸੀ ਉਹ ਲੱਭਿਆ ਨਹੀਂ ਉਹ ਲੱਭਿਆ ਆਏ ਉਹ ਲੱਭਿਆ ਤੇ ਉਸ ਵੇਲੇ ਨੂੰ ਵੀ ਅੱਗੇ ਲੰਘ ਗਿਆ ਇਹ ਤਾਂ ਮੇਰੇ ਉਸ ਲੋਟਾ ਦੇ ਵੇਲੇ ਨੂੰ ਵੀ ਅੱਗੇ ਚਲੇ ਗਿਆ ਆਪਾਂ ਗੱਲ ਅਖੀਰ ਤੇ ਉਹੀ ਹੈ ਜੀ ਜਿਹੜੀ ਮੁੱਢ ਲਾ ਤੋਂ ਕੀਤੀ ਸੀ ਵੀ ਜਿੱਥੇ ਰੁੱਖ ਨਾ ਹੋਣ ਨਾ ਉੱਥੇ ਰਿੰਡ ਪ੍ਰਧਾਨ ਜਿਹੜੀਆਂ ਗੱਲਾਂ ਬਾਬਾ ਜੀ ਉਹਨਾਂ ਨੇ ਦੱਸੀਆਂ ਨਾ ਤੇ ਉਹ ਪੁਰਾਣੀ ਜਿਹੜਾ ਵੇਲੇ ਦੇ ਬੰਦੇ ਉਹ ਰੁੱਖ ਸੀ ਹੁਣ ਸਾਡੇ ਵਰਗਿਆਂ ਨਾ ਉਹ ਦੱਸਿਆ ਨਹੀਂ ਵੀ ਮਰੂ ਆਪਣੀ ਪਈ ਆ ਸਿਆਣਿਆਂ ਨੇ ਇੱਕੋ ਗੱਲ ਦੱਸੀ ਸੀ ਵੀ ਜੇ ਸਕੂਨ 'ਚ ਰਹਿਣਾ ਨਾ ਤੇ ਤਮਾ ਤੋਂ ਬਚਿਓ ਤੇ ਅਸੀਂ ਤਮਾ ਹੀ ਕਰਕੇ ਬੇਸਕੂਨੀ ਆਪ ਜੱਫਾ ਮਾਰਿਆ
ਤੇ ਇਹਨਾਂ ਤੋਂ ਬਜ਼ੁਰਗਾਂ ਤੋਂ ਰੱਬ ਸਾਨੂੰ ਸਿੱਖਣ ਦੀ ਤੌਫੀਕ ਦੇਵੇ ਤੇ ਇਦਾਂ ਹੀ ਇਹ ਸਾਨੂੰ ਤੁਰਦੇ ਫਿਰਦੇ ਦਿਖਦੇ ਰਹਿਣ। ਇਹ ਪੱਗਾਂ, ਇਹ ਲਾਚੇ, ਆਦਵਾ ਚਾਦਰੇ, ਖੁੱਸੇ, ਕਿੱਡਾ ਸੋਹਣਾ ਪੂਰਾ ਸਾਡੀ ਰਹਿਤਲ ਬੈਤਲ ਆ। ਇਹ ਸਾਡੀ ਤੁਰਦੀ ਫਿਰਦੀ ਰਹਿਤਲ ਬੈਤਲ ਆ। ਇਹ ਸਾਡਾ ਪੰਜਾਬ ਆ ਤੁਰਦਾ ਫਿਰਦਾ। ਇਹ ਸੋਟਿਆਂ ਵਾਲੇ ਜਿਹੜੇ ਬਾਬੇ ਆ ਨਾ, ਇਹੀ ਸਾਡਾ ਪੰਜਾਬ ਆ। ਰੱਬ ਦੀ ਜ਼ਾਤ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਇਦਾਂ ਹੀ ਸਾਡੇ ਸਿਰ ਤੇ ਸਲਾਮਤ ਰੱਖੇ। ਅਸੀਂ ਬਾਬਾ ਰਾਣਾ ਬਸ਼ੀਰ ਸਾਹਿਬ ਦੇ ਬਹੁਤ ਸ਼ੁਕਰਗੁਜ਼ਾਰ ਆ, ਜਿਨ੍ਹਾਂ ਨੇ ਸਾਨੂੰ ਇੱਜ਼ਤ ਦਿੱਤੀ, ਸਾਨੂੰ ਆਪਣਾ ਖਸੂਸੀ ਕੀਮਤੀ ਟਾਈਮ ਦਿੱਤਾ। ਬੜੀ ਮਿਹਰਬਾਨੀ ਬਾਬਾ ਜੀ।